ਪਿੰਡ ਦੇ ਵਿੱਚ ਨਾ ਦੋ ਭਰਾ ਰਹਿੰਦੇ ਸਨ ਤੇ 40 ਸਾਲ ਤੋਂ ਇਕੱਠੇ ਰਹਿ ਰਹੇ ਸਨ ਤੇ ਬਹੁਤ ਜ਼ਿਆਦਾ ਦੋਵਾਂ ਭਰਾਵਾਂ ਦੇ ਦਰਮਿਆਨ 'ਚ ਪਿਆਰ ਮੁਹੱਬਤ ਸੀ, ਸਲੂਕ ਬੜਾ ਸੀ ਦੋਵਾਂ ਭਰਾਵਾਂ ਦੇ ਵਿੱਚ। ਇੱਕ ਦਿਨ ਨਾ ਕਿਸੇ ਵਜ੍ਹਾ ਤੋਂ ਬਹਿਸ ਤਕਰਾਰ ਸ਼ੁਰੂ ਹੋਇਆ। ਬਹਿਸ ਤੋਂ ਬਾਅਦ 'ਚ ਗਾਲਮ ਗਲੋਚ ਹੋ ਗਈ। ਰਾਤ ਗਾਲਮ ਗਲੋਚ ਹੋਈ। ਸਵੇਰੇ ਉੱਠ ਕੇ ਜਿਹੜਾ ਛੋਟਾ ਭਰਾ ਸੀ ਉਹਨੇ ਦੋਵਾਂ ਘਰਾਂ ਦੇ ਦਰਮਿਆਨ 'ਚ ਨਹਿਰ ਕੱਢ ਦਿੱਤੀ, ਨਦੀ ਬਣਾ ਕੇ ਤੇ ਪਾਣੀ ਛੱਡ ਦਿੱਤਾ ਵੀ ਯਾਨੀ ਕਿ ਉਹਦਾ ਕੋਈ ਬੱਚਾ ਮੇਰੇ ਵੱਲ ਨਾ ਆਵੇ ਤੇ ਮੇਰਾ ਉਹਦੇ ਵੱਲ ਨਾ ਜਾਵੇ। ਵੱਡੇ ਭਰਾ ਨੇ ਜਦੋਂ ਇਹ ਉਹਦਾ ਅਮਲ ਵੇਖਿਆ ਤੇ ਉਹ ਅੱਗੇ ਵੀ ਥੋੜਾ ਜਿਹਾ ਗੁੱਸੇ ਹੀ ਸੀ ਤੇ ਉਹਨੂੰ ਹੋਰ ਥੋੜਾ ਜਿਹਾ ਗੁੱਸਾ ਆ ਗਿਆ। ਉਹ ਨਾਲ ਦੇ ਪਿੰਡ 'ਚ ਗਿਆ ਤੇ ਉੱਥੋਂ ਮਿਸਤਰੀ ਮਜ਼ਦੂਰ 5-10 ਲੈ ਆਇਆ। ਉਹਨਾਂ ਨੂੰ ਆਖਿਆ ਵੀ ਰਾਤੋਂ ਰਾਤ ਨਾ ਇੱਥੇ ਦੀਵਾਰ ਬਣਾ ਦਿਓ 8-8 ਫੁੱਟ, ਜਿਹੜਾ ਉਹਦਾ ਘਰ ਮੈਨੂੰ ਨਜ਼ਰ ਨਾ ਆਵੇ ਤੇ ਉਹਦਾ ਜਿਹੜਾ ਮੇਰਾ ਘਰ ਉਹਨੂੰ ਨਜ਼ਰ ਨਾ ਆਵੇ। ਇਸੇ ਤਰ੍ਹਾਂ ਨਾਲ ਜਦੋਂ ਮਿਸਤਰੀ ਨੂੰ ਉਹਨੇ ਆਖਿਆ ਮੂੰਹ ਮੰਗੇ ਪੈਸੇ ਦਿਆਂ ਤੇ ਰਾਤੋਂ ਰਾਤ ਕੰਮ ਕਰਨਾ, ਉਹਨੇ ਆਖਿਆ ਠੀਕ ਹੋ ਗਿਆ। ਮਿਸਤਰੀ ਨੇ ਅੱਜ ਦਾ ਚੋਰੀ ਤੂੰ ਸੋ ਜਾ ਕੇ ਅਸੀਂ ਰਾਤੋਂ ਰਾਤ ਤੇਰੀ ਦੀਵਾਰ ਮੁਕੰਮਲ ਕਰ ਦਿਆਂਗੇ। ਉਹ 8-10 ਬੰਦੇ ਸ਼ੁਰੂ ਹੋ ਗਏ। ਜਦੋਂ ਸਵੇਰ ਵੱਡਾ ਭਰਾ ਉੱਠਿਆ ਨਾ ਤੇ ਉਹਨੇ ਵੇਖਿਆ ਵੀ ਕੋਈ ਦੀਵਾਰ ਦਾ ਨਿਸ਼ਾਨ ਵੀ ਕੋਈ ਨਾ ਹੋਵੇ, ਨੀਂਹ ਵੀ ਨਾ ਕੱਢੀ ਹੋਵੇ ਸਾਰੀ ਰਾਤ ਦੇ ਵਿੱਚ। ਉਹ ਜਾਂਦਾ ਕਿ ਥੋੜਾ ਜਿਹਾ ਅੱਗੇ ਹੋ ਕੇ ਵੇਖਦਾ ਤੇ ਪੁਲ ਬਣਿਆ ਵੇ। ਪੁਲ ਤੋਂ ਦੂਸਰੇ ਪਾਸੇ ਉਹਦਾ ਭਰਾ ਖਲੋਤਾ ਤੇ ਉਹਨੂੰ ਜਦੋਂ ਵੱਡੇ ਭਰਾ ਨੂੰ ਵੇਂਦਾ ਨਾ ਛੋਟਾ ਭਰਾ ਤੇ ਉਹਦੀਆਂ ਅੱਖਾਂ 'ਚ ਆਂਸੂ ਆ ਜਾਂਦੇ ਨੇ ਕਿ ਮੈਂ ਇਸ ਭਰਾ ਵਾਸਤੇ ਨਦੀ ਖੋਦਣ ਡਿਆ ਸਾਂ ਤੇ ਉਹ ਭਰਾ ਮੇਰੇ ਵਾਸਤੇ ਪੁਲ ਬਣਾਉਣ ਡਿਆ ਵੇ। ਸ਼ਰਮਿੰਦਾ ਹੋ ਗਿਆ ਆਪਣੀ ਗੱਲ ਤੇ। ਉਹ ਜਿਹੜਾ ਵੱਡਾ ਸੀ ਉਹ ਵੀ ਥੋੜੀ ਦੇਰ ਖਾਮੋਸ਼ ਖਲੋਤਾ ਰਿਹਾ। ਬਾਅਦ 'ਚ ਇਸ ਤੋਂ ਬਾਅਦ ਦੋਵੇਂ ਭਰਾ ਇੱਕ ਦੂਸਰੇ ਦੇ ਗਲੇ ਮਿਲੇ ਤੇ ਦੋਵਾਂ ਭਰਾਵਾਂ 'ਚ ਇੱਕ ਬਹੁਤ ਜ਼ਿਆਦਾ ਖੁਸ਼ੀ ਆਈ। ਜਿਹੜਾ ਉਹ ਮਿਸਤਰੀ ਸੀ ਨਾ ਉਹ ਕੋਲ ਖਲੋਤਾ ਵੇਖ ਰਿਹਾ ਸੀ। ਉਹਨਾਂ ਨੇ ਆਖਿਆ ਵੀ ਹਾਂ ਤੂੰ, ਵੱਡੇ ਭਰਾ ਨੇ ਆਖਿਆ ਵੀ ਮੈਂ ਤੈਨੂੰ ਉਸ ਤੋਂ ਵੀ ਡਬਲ ਜਿਹੜੀ ਮਜ਼ਦੂਰੀ ਦਿਆਂ ਦਾ ਤੈਨੂੰ, ਕਿ ਤੂੰ ਸਾਡੇ ਦੋਵਾਂ ਭਰਾਵਾਂ ਦੇ ਵਿੱਚ ਸੁਲ੍ਹਾ ਕਰਾਤੀ। ਉਹਨੇ ਆਖਿਆ ਮੈਂ ਇਹ ਫੀਸ ਬਿਲੀਲਾ ਕੰਮ ਕੀਤਾ, ਮੈਂ ਇਹਦੀ ਮਜ਼ਦੂਰੀ ਨਹੀਂ ਲੈਣੀ ਤੁਹਾਡੇ ਕੋਲੋਂ, ਮੈਂ ਸਿਰਫ ਸੁਲ੍ਹਾ ਕਰਾਈ ਹੈ ਤੁਹਾਡੀ ਇੱਕ ਅੱਲਾ ਦੀ ਰਜ਼ਾ ਵਾਸਤੇ। ਮੈਂ ਤੁਹਾਨੂੰ ਵੀ ਇਹ ਦੱਸਣਾ ਚਾਹੁੰਦਾ ਵਾਂ ਵੀ ਅਗਰ ਕਿਤੇ ਤੁਹਾਡੇ ਵੀ ਮੁਹੱਲੇ ਦੇ ਵਿੱਚ, ਚੱਕ 'ਚ, ਗਾਉਂ 'ਚ, ਪਿੰਡ 'ਚ ਕਿਤੇ ਵੀ ਤੁਹਾਡੇ ਕਿਸੇ ਦੋ ਭਰਾਵਾਂ ਦੀ ਲੜਾਈ ਹੋਈ ਹੁੰਦੀ ਹੈ ਨਾ, ਤੁਸੀਂ ਉਹ ਨਦੀ ਖੋਦਣ ਵਾਲੇ ਮਜ਼ਦੂਰ ਨਾ ਜ਼ਿੰਦਗੀ 'ਚ ਬਣਿਓ, ਉਹ ਪੁਲ ਬਣਾਉਣ ਵਾਲਾ ਮਜ਼ਦੂਰ ਬਣਿਓ। ਤੁਹਾਡੇ ਤੇ ਅੱਲਾ ਦਾ ਰਸੂਲ ਵੀ ਰਾਜ਼ੀ ਹੋਣ ਦੇ, ਅੱਲਾ ਦੀ ਰਜ਼ਾ ਵਾਸਤੇ ਕੰਮ ਕਰਿਆ ਕਰੋ, ਉਹਦਾ ਅਜਰ ਤੁਹਾਨੂੰ ਅੱਲਾ ਪਾਕ ਦੇਦਾ। ਤੇ ਕਿਤੇ ਅੱਜ ਦੇ ਦੌਰ ਦੇ ਵਿੱਚ ਤਾਂ ਮੈਂ ਵੇਖਿਆ ਵੀ ਬਲਕਿ ਜਿਹੜੇ ਨਾ ਨਦੀਆਂ ਖੋਦਣ ਵਾਲੇ ਜ਼ਿਆਦਾ ਨੇ, ਪੁਲ ਬਣਾਉਣ ਵਾਲਾ ਕੋਈ ਏ। ਲੇਕਿਨ ਤੁਸੀਂ ਪੁਲ ਬਣਾਉਣ ਵਾਲੇ ਬਣੋ ਤੇ ਮੈਨੂੰ ਯਕੀਨ ਹੈ ਮੇਰੀ ਵੀਡੀਓ ਵੇਖ ਕੇ। ਅਗਰ ਮੇਰੀ ਗੱਲ ਚੰਗੀ ਲੱਗੇ ਤਾਂ ਮੇਰਾ ਪੇਜ ਫਾਲੋ ਜ਼ਰੂਰ ਕਰਿਓ ਤੇ ਵੀਡੀਓ ਸ਼ੇਅਰ ਕਰਿਓ।